ਦਿਨਾਂ ਦੇ ਵਿੱਚ ਕਾਫੀ ਵੀਡੀਓ ਸਾਹਮਣੇ ਆ ਰਹੀਆਂ ਹੈਗੀਆਂ ਨੇ। ਟਰੱਕ ਚੋਰੀ ਦੇ ਮਾਮਲੇ, ਲੋਡ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹੈਗੇ ਨੇ। ਤੁਸੀਂ ਤਾਂ ਟਰੱਕਿੰਗ ਬਿਜ਼ਨਸ ਦੇ ਵਿੱਚ ਹੋ, ਕਿਸ ਤਰ੍ਹਾਂ ਟਰੱਕਾਂ ਨੂੰ ਬਚਾਇਆ ਜਾ ਸਕਦਾ ਹੈ ਚੋਰੀ ਹੋਣ ਤੋਂ? ਕੋਈ ਹੈ ਇਕਵਿਪਮੈਂਟ ਤੁਹਾਡੇ ਕੋਲ ਇਸ ਤਰ੍ਹਾਂ ਦਾ? ਪੰਜਾਬੀ ਰੇਡੀਓ USA ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਮਨਦੀਪ ਸਿੰਘ ਚੰਦ ਤੇ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੁੰਦੇ ਨੇ USA ਟਰੱਕ ਸੇਲ, ਬੇਕਰਸਫੀਲਡ, ਫੋਂਟਾਨਾ, ਇੰਡੀਆਨਾ, ਸੈਕਰਾਮੈਂਟੋ ਵਾਲੇ ਸਈਦ ਭਾਜੀ। ਅਸੀਂ ਗੱਲਬਾਤ ਕਰਦੇ ਹਾਂ ਟਰੱਕਾਂ ਵਾਲਿਆਂ ਦੇ ਮੁਤਲਕ, ਟਰੱਕਾਂ ਵਾਲਿਆਂ ਦੇ ਕੀ ਹਾਲਾਤ ਹੈਗੇ ਨੇ, ਲੋਡ ਦੇ ਪ੍ਰਾਈਸ ਕੀ ਕਹਿੰਦੇ ਨੇ, ਜਾਂ ਜਿਹੜੇ ਸਾਡੇ ਟਰੱਕ ਡਰਾਈਵਰ, ਓਨਰ, ਆਪਰੇਟਰ ਬਣਨਾ ਚਾਹੁੰਦੇ ਨੇ, ਕਿਹੜੀਆਂ ਓਪਰਚੁਨਿਟੀਜ਼ ਸਈਦ ਭਾਜੀ ਲੈ ਕੇ ਆਏ ਨੇ, ਜਾਂ ਫਿਰ ਟੈਕਨੋਲੋਜੀ ਦਾ ਕਿਸ ਤਰੀਕੇ ਦੇ ਨਾਲ ਸਾਡੇ ਟਰੱਕ ਵਾਲੇ ਵੀਰਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈਗਾ ਕਿ ਜਿਹੜਾ ਬਿਜ਼ਨਸ ਹੈ ਉਹਨੂੰ ਇਨਹਾਂਸ ਹੋ ਸਕੇ, ਵਧਾਇਆ ਜਾ ਸਕੇ। ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਚੱਲਦੇ, ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਸਈਦ ਭਾਜੀ ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ ਜੀ। ਸਈਦ ਭਾਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹੀ ਦੱਸੋ ਕਿ ਤੁਸੀਂ ਟਰੱਕਿੰਗ ਦਾ ਬਿਜ਼ਨਸ ਕਰਦੇ ਹੋ, ਟਰੱਕ ਸੇਲ ਕਰਦੇ ਹੋ, ਮਾਰਕੀਟ ਦੇ ਕੀ ਹਾਲਾਤ ਨੇ? ਮਾਰਕੀਟ ਦੇ ਵਿੱਚ ਟਰੱਕ ਆਸਾਨੀ ਦੇ ਨਾਲ ਮਿਲ ਰਹੇ ਨੇ ਜਾਂ ਫਿਰ ਹਜੇ ਵੀ ਸ਼ਾਰਟੇਜ ਬਰਕਰਾਰ ਹੈਗੀ ਜੀ? ਟਰੱਕ ਦੀ ਸ਼ਾਰਟੇਜ ਬਰਕਰਾਰ ਆ, ਤੇ ਜਿਹੜਾ ਟਰੱਕ ਦੀ ਜਿਹੜੀ ਫਿਊਚਰ ਆ ਲੋਡਾਂ ਦੀ ਪ੍ਰਾਈਸ ਦਾ, ਉਹ ਬਹੁਤ ਬ੍ਰਾਈਟ ਆ ਇਸ ਵੇਲੇ। ਉਹਦੀ ਰੀਜ਼ਨ ਇਹ ਆ ਕਿ ਜਿਹੜਾ ਹੁਣ ਜੇ ਆਪਾਂ ਪਿਛਲਾ 2 ਵੀਕ 3 ਵੀਕ ਦੇਖੀਏ ਤਾਂ ਸੀਜ਼ਨਲ ਜਿਹੜਾ ਹੈ ਨਾ ਉਹ ਸਲੋ ਡਾਊਨ ਹੁੰਦਾ ਹੈ। ਪਰ ਸੀਜ਼ਨਲ ਸਲੋ ਡਾਊਨ ਜਦੋਂ ਵੀ ਇਹ ਲੇਬਰ ਦੇ ਜਿਹੜਾ ਵੀਕਨ ਆਉਂਦਾ ਹੈ, ਉਹਦੇ ਤੋਂ ਇਹ ਜਿਹੜਾ ਸੀਜ਼ਨਲ ਸਲੋ ਡਾਊਨ ਹੈ ਇਹ ਅਪਟੇਕ ਸ਼ੁਰੂ ਹੋ ਜਾਂਦਾ ਹੈ ਆਲ ਦਾ ਵੇ ਟਿਲ ਦਸੰਬਰ। ਜੇ ਆਪਾਂ ਹੁਣ ਇਸ ਵੇਲੇ ਰੇਟ ਨੂੰ ਦੇਖੀਏ ਤੇ ਡੈਫੀਨਿਟਲੀ ਸਪੌਟ ਰੇਟ ਡਰਾਈ ਦਾ ਹੈਗਾ $2.90, ਪਰ ਕੰਟਰੈਕਟ ਰੇਟ ਜਿਹੜਾ ਹੈਗਾ $3.11 ਹੋ ਗਿਆ, ਕਿਉਂਕਿ ਜਿਹੜੇ ਸ਼ਿਪਰ ਨੇ, ਜਿਹੜੇ ਬ੍ਰੋਕਰ ਨੇ, ਉਹ ਚਾਹੁੰਦੇ ਨੇ ਕਿ ਕੰਟਰੈਕਟ ਜਿਹੜੇ ਉਹ ਲੌਕ ਕੀਤੇ ਜਾਣ ਫਿਊਚਰ ਵਾਸਤੇ। ਕਿਉਂਕਿ ਅੱਜ ਦੀ ਜਿਹੜੀ ਰਿਪੋਰਟ ਆ ਉਹ ਇਹ ਹੈਗੀ ਕਿ ਜੇ ਜੰਗ ਨੂੰ ਥੋੜਾ ਜਿਹਾ ਹੋਰ ਬੰਦ ਹੋ ਗਈ ਤੇ ਜਿਵੇਂ ਅੱਗੇ ਹੁਣ ਫਾਲ ਦਾ ਕੰਮ ਸ਼ੁਰੂ ਹੋ ਗਿਆ, ਉਹਦੇ ਬਾਅਦ ਛੁੱਟੀਆਂ ਦੀ ਚੀਜ਼ਾਂ ਆਉਣੀ ਸ਼ੁਰੂ ਹੋ ਗਈਆਂ, ਕ੍ਰਿਸਮਸ ਦੀ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਉਹਦੇ ਨਾਲ ਕੰਮ ਬਹੁਤ ਜ਼ਿਆਦਾ ਬਚ ਜਾਏਗਾ। ਇਸ ਵੇਲੇ ਰੀਫਰ ਦਾ ਰੇਟ ਜਿਹੜਾ $3.35 ਸਪੌਟ ਚੱਲਦਾ, ਜਿਹੜਾ ਘੱਟ ਹੋਇਆ ਹੈ ਜੀ $3.41 ਤੋਂ, ਪਰ ਜਿਹੜਾ ਕੰਟਰੈਕਟ ਆ ਉਹ ਵੱਧ ਗਿਆ। ਅੱਜ ਦਾ ਰੇਟ ਆ ਕੰਟਰੈਕਟ ਦਾ $3.41, ਰੀਫਰ ਦਾ ਜਿਹੜਾ $3.29 ਸੀਗਾ। ਸੇਮ ਸਿਚੁਏਸ਼ਨ ਜਿਹੜੀ ਆ ਉਹ ਫਲੈਟ ਬੈਡ ਤੇ ਹੋਣੀ ਚਾਹੀਦੀ ਆ, ਪਰ ਫਲੈਟ ਬੈਡ ਹੁਣ ਵੀ ਸਟਰੋਂਗ ਜਾ ਰਿਹਾ। ਸਪੌਟ ਰੇਟ ਜਿਹੜਾ ਫਲੈਟ ਬੈਡ ਦਾ $3.55 ਆ, ਤੇ ਜਿਹੜਾ ਕੰਟਰੈਕਟ ਆ ਉਹ ਬਹੁਤ ਵਧੀਆ ਜਾ ਰਿਹਾ ਜੀ $3.92। ਕੰਟਰੈਕਟ ਜਿਹੜਾ ਇਸ ਵੇਲੇ ਨੰਬਰ 1 ਜਾ ਰਿਹਾ ਹੈ ਹਰ ਸੈਗਮੈਂਟ 'ਚ। ਜੇ ਤੁਸੀਂ ਲੌਂਗ ਟਰਮ ਨੂੰ ਦੇਖੋ ਤੇ ਸ਼ਾਰਟ ਟਰਮ ਨੂੰ ਦੇਖੋ, ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਹੁਣ ਚੇਂਜ ਹੋਣਾ ਸ਼ੁਰੂ ਹੋ ਗਈਆਂ। ਜਦੋਂ ਹੁਣ DOT ਲੱਗੀ ਆ 29 ਅਗਸਤ ਤੱਕ, ਤੇ ਡਰਮ ਜਿਹੜੇ ਨੇ, ਬ੍ਰੇਕ ਡਰਮ, ਉਹ ਉਹਨਾਂ ਦੀ ਜਿਹੜੀ ਫਸਟ ਪ੍ਰਾਇੋਰਟੀ ਹੈ ਚੈੱਕ ਕਰਨ ਦੀ। ਉਸ ਵੇਲੇ ਹੁਣ ਇਹ ਕਰਕੇ ਜਿਹੜਾ 7% ਜਿਹੜਾ ਉਹਦਾ ਵੀ ਬੈਨੀਫਿਟ ਆਲਰੇਡੀ ਆ ਗਿਆ ਹੈ। ਜਿਹੜਾ ਸ਼ੁਰੂ ਹੋਣਾ ਸੀ ਆਲਮੋਸਟ ਜਾ ਕੇ ਸੀਜ਼ਨਲ ਜਿਹੜਾ ਅਪਟੇਕ ਸ਼ੁਰੂ ਹੋਣਾ ਸੀ, ਉਹ ਸ਼ੁਰੂ ਹੋਣਾ ਸੀ ਲੇਬਰ ਡੇ ਵੀਕਐਂਡ ਤੋਂ, ਜਿਹੜਾ 1 ਵੀਕ ਲੇਟ ਆ। ਇਹ ਜਦੋਂ ਸਾਲ ਦਾ ਦੇਖੋ ਨਾ 1 ਵੀਕ ਲੇਟ ਹੈਗਾ, ਪਰ ਆਲਰੇਡੀ ਅਪਟੇਕ ਸ਼ੁਰੂ ਹੋ ਗਿਆ। ਤੇ ਸਾਡੀ ਜਿਹੜੀ ਅੰਡਰਸਟੈਂਡਿੰਗ ਆ, ਜਿਹੜੀ ਅਸੀਂ ਸਟੱਡੀ ਕਰ ਰਹੇ ਹਾਂ, ਇਹ ਕੰਮ ਜਿਹੜਾ ਹੈ ਹੁਣ ਆਪਣਾ ਵਧਿਆ ਜਾਏਗਾ ਤੇ ਰੇਟ ਉੱਤੇ ਜਾਣਗੇ, ਤੇ ਦੁਬਾਰਾ ਜਿਹੜੇ ਹਾਈ ਰੇਟ ਨੇ ਜਿਹੜੇ ਆਪਾਂ ਦੇਖਿਆ ਜੁਲਾਈ 'ਚ, ਜੇ ਜੂਨ ਦੇ ਐਂਡ 'ਚ, ਉਹਦੇ ਦੁਬਾਰਾ ਉਹਨੂੰ ਵੀ ਕ੍ਰਾਸ ਕਰ ਜਾਣਗੇ ਜੀ। ਅੱਛਾ ਸਈਦ ਭਾਜੀ, ਇਹਨਾਂ ਦਿਨਾਂ ਦੇ ਵਿੱਚ ਕਾਫੀ ਵੀਡੀਓ ਸਾਹਮਣੇ ਆ ਰਹੀਆਂ ਹੈਗੀਆਂ ਨੇ। ਟਰੱਕ ਚੋਰੀ ਦੇ ਮਾਮਲੇ, ਲੋਡ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹੈਗੇ ਨੇ। ਤੁਸੀਂ ਤਾਂ ਟਰੱਕਿੰਗ ਬਿਜ਼ਨਸ ਦੇ ਵਿੱਚ ਹੋ, ਕਿਸ ਤਰ੍ਹਾਂ ਟਰੱਕਾਂ ਨੂੰ ਬਚਾਇਆ ਜਾ ਸਕਦਾ ਚੋਰੀ ਹੋਣ ਤੋਂ? ਕੋਈ ਹੈ ਇਕਵਿਪਮੈਂਟ ਤੁਹਾਡੇ ਕੋਲ ਇਸ ਤਰ੍ਹਾਂ ਦਾ? ਸਭ ਤੋਂ ਪਹਿਲਾਂ ਜੀ ਸੋਚਣਾ ਚਾਹੀਦਾ ਕਿ ਜਿਹੜਾ ਟਰੱਕ ਚੋਰੀ ਹੋ ਰਿਹਾ ਉਹ ਜਾਂ ਨਹੀਂ ਹੋ ਰਿਹਾ, ਜਿਹੜਾ ਵੀ ਸਿਸਟਮ ਆ, ਜਿਹੜਾ ਚੋਰ ਆ ਸਭ ਤੋਂ ਪਹਿਲਾਂ ਉਹ ਚੈੱਕ ਕਰਦਾ ਹੈ ਕਿ ਇਲੈਕਟ੍ਰਿਕ ਵਾਇਰਾਂ ਕੱਢਦਾ। ਹੁਣ ਸਾਡਾ ਟਰੱਕ ਚੋਰੀ ਹੋਇਆ ਸੀ ਤੇ ਉਹਨਾਂ ਨੇ ਜਿਹੜਾ ਟਰੱਕ 2 ਚੋਰੀ ਹੋਏ ਸੀ, ਇੱਕ ਨਹੀਂ ਮਿਲਿਆ, ਇੱਕ ਮਿਲ ਗਿਆ। ਉਹਦੇ 'ਚ ਇਹੀ ਸੀਗਾ, ਜਿਹੜਾ ਵੀ ਅੰਦਰ ਉਹਦਾ ਡੈਸ਼ਬੋਰਡ ਦੇ ਅੰਦਰ ਇਲੈਕਟ੍ਰੀਕਲ ਸਿਸਟਮ ਨਾ, ਉਹ ਸਾਰਾ ਉਹਨਾਂ ਨੇ ਵੱਢਿਆ ਸੀ, ਇਨਕਲੂਡਿੰਗ ਜਿਹੜੇ ਉਹਨਾਂ ਦੇ ਕੰਪਿਊਟਰ ਲੱਗੇ, CPC ਕੰਪਿਊਟਰ ਲੱਗੇ, ਜਾਂ ਉਹਦੇ ਅੰਦਰ ਜਿਹੜਾ ਰਡਾਰ ਲੱਗੇ, ਹਰ ਚੀਜ਼ ਉਹਨਾਂ ਨੇ ਚੌਪ ਕਰ ਦਿੱਤੀ ਸੀ। ਕਿਉਂਕਿ ਉਹਨਾਂ ਨੂੰ ਇਹੀ ਹੁੰਦਾ ਕਿ ਸਭ ਤੋਂ ਪਹਿਲਾਂ ਇਹਦਾ ਜਿਹੜਾ ਸਿਸਟਮ ਕੱਟੀਏ ਕਿ ਇਹਦਾ ਟਰੈਕਿੰਗ ਨਾ ਹੋ ਸਕੇ। ਉਹਦਾ ਬਹੁਤ ਸਿੰਪਲ ਹੈ ਜੀ, ਟਰੈਕਰ ਮਿਲਦੇ ਨੇ। ਹੁਣ ਸਾਡੇ ਕੋਲ ਅਸੀਂ AT&T ਤੋਂ ਜਿਹੜੇ ਟਰੈਕਰ ਲਏ ਸੀ, ਬਹੁਤ ਵਧੀਆ ਨੇ। ਉਹਨਾਂ 'ਚ ਤਾਰ ਨਹੀਂ ਜਾ ਰਹੀ, ਉਹ ਬੈਟਰੀ ਨਾਲ ਚੱਲਦੇ ਨੇ, ਤੇ 3 ਸਾਲ ਦੀ ਬੈਟਰੀ ਉਹਨਾਂ ਦੀ ਲਾਈਫ ਆ। ਤੇ ਉਹ ਤੁਸੀਂ ਟਰੱਕ ਦੇ ਮਤਲਬ ਇੰਡੀਪੈਂਡੈਂਟ ਰੱਖ ਸਕਦੇ ਹੋ। ਤੁਸੀਂ ਈਵਨ ਚਾਹੋ ਤੇ ਟਾਇਰ ਦੇ ਅੰਦਰ ਪਾ ਸਕਦੇ ਹੋ, ਤੁਸੀਂ ਈਵਨ ਚਾਹੋ ਤੇ ਹੁੱਡ ਦੇ ਅੰਦਰ, ਲਾਈਟਾਂ ਦੇ ਅੰਦਰ ਪਾ ਸਕਦੇ ਹੋ ਤੁਸੀਂ। ਮਤਲਬ
ਕਿਹੜੀ ਜਗ੍ਹਾ ਵੀ ਟਰੱਕ ਦੇ ਚੈਸੀ ਦੇ ਅੰਦਰ ਵੀ ਰੱਖ ਸਕਦੇ ਹੋ। ਉਹ ਇੰਨਾ ਵਧੀਆ ਚੀਜ਼ ਆ ਤੇ ਵਾਟਰਪ੍ਰੂਫ ਆ। ਇਦਾਂ ਦੀ ਤੁਹਾਡੇ ਕੋਲ ਚੀਜ਼ ਹੋਣੀ ਚਾਹੀਦੀ ਹੈ ਜਿਹੜੇ ਤੁਸੀਂ ਟਰੱਕ ਨੂੰ ਟਰੈਕ ਕਰ ਸਕੋ। ਨੰਬਰ 2, ਜੇ ਟ੍ਰੇਲਰ ਆ, ਟ੍ਰੇਲਰ ਦੇ ਅੰਦਰ ਜਦੋਂ ਲੋਡ ਲੱਗਾ ਹੁੰਦਾ, ਜਦੋਂ ਵੀ ਲੋਡ ਚੋਰੀ ਹੁੰਦਾ ਹੈ, ਤੁਹਾਨੂੰ ਪਤਾ ਉਹ ਲੋਡ ਜਿਹੜਾ ਇੱਕ ਸਕਿਡ ਕੱਢ ਕੇ ਜਿਹੜਾ ਉਹਨੂੰ ਚੈੱਕ ਨਹੀਂ ਕਰਦੇ, ਉਹ ਸ਼ੁਰੂ 'ਚ ਚੈੱਕ ਕਰਦੇ ਨੇ ਚੋਰ। ਜੇ ਤੇ ਉਹਨਾਂ ਨੂੰ ਸ਼ੁਰੂ 'ਚ ਉਹਨਾਂ ਨੂੰ ਕੋਈ GPS ਡਿਵਾਈਸ ਮਿਲ ਜਾਂਦੀ ਹੈ, ਉਹਨੂੰ ਕੱਢ ਦਿੰਦੇ ਆ। ਅਦਰਵਾਈਜ਼ ਉਹਨਾਂ ਨੂੰ ਪੂਰਾ ਜਿਹੜਾ ਲੋਡ ਜਿਹੜਾ ਕਰਨਾ ਪੈਂਦਾ ਉਹ ਨੈਕਸਟ ਟੂ ਇੰਪੋਸੀਬਲ ਆ। ਤੇ ਬੈਸਟ ਇਹੀ ਹੈ ਜਦੋਂ ਟ੍ਰੇਲਰ ਹੈ, ਟ੍ਰੇਲਰ ਦੇ ਅੰਦਰ ਬਿਲਕੁਲ ਸ਼ੁਰੂ 'ਚ ਫੱਟੀ ਖੋਲ ਕੇ ਟਰੈਕਰ ਲਾ ਦਿਓ ਜਿਹੜਾ ਬੈਟਰੀ ਆਪਰੇਟਡ ਹੋਏ, ਤੇ ਉਹ ਤੁਹਾਡੇ ਨਾਲ ਜਿਹੜਾ ਟਰੱਕ ਨੂੰ ਲੱਭਣ ਦਾ ਬਹੁਤ ਜ਼ਿਆਦਾ ਚਾਂਸ ਵੱਧ ਜਾਂਦਾ। ਦੂਸਰੀ ਗੱਲ, ਆਪਾਂ ਵੀਡੀਓ ਦੇਖ ਰਹੀ ਸੀ, ਮੇਰੇ ਨਾਲ ਵੀ ਇਹੀ ਹੋਇਆ। ਜੇ ਤੁਸੀਂ ਪੁਲਿਸ ਵਾਲਿਆਂ ਕੋਲ ਜਾਓ, ਉਹਨਾਂ ਨੂੰ ਕੋਈ ਏਦਾਂ ਇੰਸੀਡੈਂਟ ਹੋਇਆ, ਤੇ ਬੇਕਰਫੀਲਡ ਦੀ ਗੱਲ ਕਰਦਾ, ਉਹ ਪਹਿਲੀ ਗੱਲ ਤੇ ਤੁਹਾਡਾ ਰਿਪੋਰਟ ਲਿਖਣ ਵਾਸਤੇ ਹੀ ਰੈਡੀ ਨਹੀਂ ਹੁੰਦੇ। ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਆ, ਆਫੀਸਰ ਨਹੀਂ ਹੈਗਾ, ਆਨਲਾਈਨ ਕਰੋ, ਫੋਨ ਕਰੋ, ਡਿਸਪੈਚ ਨੂੰ ਕਰੋ, ਇਹ ਕਰੋ, ਉਹ ਕਰੋ। ਉਹਦੇ ਬਾਅਦ ਅਗਲੇ ਦਿਨ ਜਿਹੜਾ 1 ਵੀਕ ਬਾਅਦ ਜਿਹੜਾ ਉਹਨਾਂ ਦਾ ਆਫੀਸਰ ਆਇਆ, ਉਹ ਕਹਿੰਦਾ ਜੀ ਮੈਂ ਫਿੰਗਰਪ੍ਰਿੰਟ ਲੈਣਾ। ਮੈਂ ਕਿਹਾ ਭਾਜੀ 1 ਵੀਕ ਬਾਅਦ ਆਇਓ ਤੁਸੀਂ, ਹੁਣ ਅਸੀਂ ਕੀ ਕਰ ਸਕਦੇ ਹਾਂ? ਹਰ ਚੀਜ਼ ਅਸੀਂ ਮਤਲਬ ਓਪਨ ਜਿਹੜੀ ਉਹਨਾਂ ਨੇ ਵੈਂਡਲਾਈਜ਼ ਕੀਤਾ ਸੀ, ਉਹ ਉਦਾਂ ਦੇ ਨਹੀਂ ਛੱਡ ਸਕਦੇ ਸੀ, ਅਸੀਂ ਠੀਕ ਕਰਾਉਣਾ ਪੈ ਗਿਆ। ਤੇ ਇਹ ਚੀਜ਼ਾਂ ਮਾਈਂਡ 'ਚ ਰੱਖੋ ਕਿ ਤੁਹਾਡੀ ਜਿਹੜੀ ਹੈ, ਜੇ ਤੁਸੀਂ ਹੁਣ ਮੇਰੀ CHP ਨਾਲ ਵੀ ਗੱਲ ਹੋਈ, ਉਹ ਕਹਿੰਦੇ ਜੇ ਟਰੈਕਰ ਤੁਹਾਡਾ ਉਹਨਾਂ ਨੇ ਨਹੀਂ ਕੱਟਿਆ ਤੇ ਅਸੀਂ ਰਾਈਟ ਅਵੇ ਟਰੱਕ ਨੂੰ ਉਹਨੂੰ ਫਾਲੋ ਅਪ ਕਰਾਂਗੇ ਤੇ ਤੁਹਾਡਾ ਟਰੱਕ ਜਿਹੜਾ ਹੈ ਉਹ ਫਾਈਂਡ ਆਊਟ ਕਰ ਲਾਂਗੇ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਟਰੈਕਰ ਜ਼ਰੂਰ ਹੋਣਾ ਚਾਹੀਦਾ, ਤੇ ਕੋਸ਼ਿਸ਼ ਕਰੋ 1 ਤੋਂ ਜ਼ਿਆਦਾ ਟਰੈਕਰ ਹੋਣੇ ਚਾਹੀਦੇ, ਕਿਉਂਕਿ ਜਿਹੜੀ ਮੰਥਲੀ ਕਾਸਟ ਹੈ ਟਰੈਕਰ ਦੀ ਉਹ $15 ਤੋਂ $18 $20 ਆ। ਜੇ 2 ਹੀ ਲੱਗੇ ਤੇ $40 ਆ। ਜੇ ਤੁਹਾਨੂੰ ਕੋਈ ਜ਼ਿੰਦਗੀ 'ਚ ਟਰੱਕ ਚੋਰੀ ਹੁੰਦਾ, ਜਿਹੜਾ ਟ੍ਰੇਲਰ ਚੋਰੀ ਹੁੰਦਾ, ਹੁਣ ਜਿਹੜੀ ਕੰਪਨੀਆਂ ਨੇ ਆਪਣੇ ਕੋਲ, ਹੁਣ ਭਾਜੀ ਆਏ ਤੇ ਉਹਨਾਂ ਕੋਲ 60 ਟਰੱਕ ਨੇ ਤੇ 120 ਟ੍ਰੇਲਰ ਨੇ। ਉਹਨਾਂ ਦੀ ਸਿਚੁਏਸ਼ਨ ਇਹ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਯਾਰਡ 'ਚ ਉਹਨਾਂ ਦਾ ਟਰੱਕ ਖੜਾ ਤੇ ਕਿਹੜੇ ਯਾਰਡ 'ਚ ਸਟ੍ਰੇਕਰ ਖੜਾ। ਇੱਕ ਸਪੈਸ਼ਲੀ ਜਿਹੜਾ ELD ਡਿਵਾਈਸ ਨੂੰ ਡਿਸਕਨੈਕਟ ਕੀਤਾ ਜਾਵੇ, ਬਿਲਕੁਲ ਅੰਨੇ ਹੋ ਜਾਂਦੇ ਨੇ। ਇਸ ਵਾਸਤੇ ਟਰੈਕਰ ਜਿਹੜਾ ਨੰਬਰ 1 ਟਰੈਕਰ ਹੋਣਾ ਚਾਹੀਦਾ। ਨੰਬਰ 2, ਤੁਹਾਡੇ ਕੋਲ ਇੱਕ ਸੇਫਟੀ ਪ੍ਰੋਟੋਕੋਲ ਹੋਣਾ ਚਾਹੀਦਾ। ਜੇ ਇਦਾਂ ਦਾ ਕੋਈ ਇਨਸੀਡੈਂਟ ਹੋਏ ਤੇ ਤੁਹਾਨੂੰ ਜਿਹੜਾ ਉਦੋਂ ਫਾਲੋ ਅਪ ਕਿੰਨਾ ਕੀਤਾ, ਕਿਉਂਕਿ ਮੋਸਟਲੀ ਇਹਨਾਂ ਦੇ ਇਨਸੀਡੈਂਟ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਸਵੇਰ 4 ਵਜੇ ਤੋਂ 5 ਵਜੇ ਦੇ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕੋਈ ਬੰਦਾ ਉਹਦਾ ਚੈੱਕ ਕਰਨ ਵਾਲਾ ਹੋਣਾ ਚਾਹੀਦਾ, ਜਿਹੜਾ ਚੈੱਕ ਕਰੇ ਸਵੇਰ ਨੂੰ 4-5 ਵਜੇ, ਗਿਣਤੀ ਕਰੇ, ਸਿਸਟਮ ਨੂੰ ਦੇਖੇ, AI ਨੂੰ ਯੂਜ਼ ਕਰੇ ਕਿ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਤਾਂ ਉਹਨੂੰ ਫਾਲੋ ਅਪ ਕਰਕੇ ਉਹਨੂੰ ਰਾਈਟ ਅਵੇ ਆਇਡੈਂਟੀਫਾਈ ਕਰ ਸਕੇ। ਜੀ ਬਿਲਕੁਲ ਜੀ, ਕਿਉਂਕਿ ਸੈਯਦ ਭਾਜੀ ਟਰੱਕ ਤਾਂ ਸਸਤੇ ਨਹੀਂ ਰਹੇ, ਹੁਣ ਟਰੱਕ ਤਾਂ ਮਹਿੰਗੇ ਹੋ ਗਏ। ਤੁਸੀਂ ਕਾਫੀ ਗੱਲਬਾਤ ਕਾਫੀ ਪ੍ਰੋਗਰਾਮਾਂ ਦੇ ਵਿੱਚ ਦੱਸਦੇ ਵੀ ਰਹੇ ਹੋ ਕਿ ਟਰੱਕ ਮਹਿੰਗੇ ਹੋ ਰਹੇ ਨੇ, ਹੁਣ ਤਾਂ ਮਹਿੰਗੇ ਹੋ ਗਏ। ਤੇ ਦੂਜੀ ਚੀਜ਼ ਹੈ ਕਿ ਜੇਕਰ ਸਾਂਭ ਸੰਭਾਲ ਕੀਤੀ ਜਾਵੇ, ਐਡਵਾਈਸ ਜਿਹੜੀ ਤੁਸੀਂ ਦਿੱਤੀ ਹੈ ਉਹਦੇ ਵੱਲ ਫੋਲੋ ਕੀਤਾ ਜਾਵੇ ਤਾਂ ਜ਼ਰੂਰ ਬਚਾਈਆਂ ਜਾ ਸਕਦੀਆਂ ਚੀਜ਼ਾਂ। ਲੋਡ ਦੇ ਪ੍ਰਾਈਸ ਕੀ ਕਹਿੰਦੇ ਨੇ? ਲੋਡ ਦੇ ਪ੍ਰਾਈਸ ਵੱਧ ਰਹੇ ਨੇ, ਘਟ ਰਹੇ ਨੇ ਜੀ ਇਹਨਾਂ ਦਿਨਾਂ ਦੇ ਵਿੱਚ? ਜੀ ਲੋਡ ਦੇ ਪ੍ਰਾਈਸ ਜਿਹੜੇ ਨੇ ਹੁਣ ਥੋੜਾ ਜਿਹਾ ਸਟੇਬਲ ਹੋਈ ਸੀ। ਜਿਹੜਾ ਸਪੌਟ ਰੇਟ ਆ ਉਹ ਬਹੁਤ ਚੱਕਿਆ ਗਿਆ ਸੀ ਪਿਛਲੇ ਜੂਨ ਜੁਲਾਈ 'ਚ, ਉਹ ਥੋੜਾ ਜਿਹਾ ਘੱਟ ਹੋਇਆ ਹੈ। ਪਰ ਜਿਹੜਾ ਕੰਟਰੈਕਟ ਰੇਟ ਆ ਉਹ ਉੱਤੇ ਜਾ ਰਿਹਾ। ਜਿਹੜਾ ਕੰਟਰੈਕਟ ਰੇਟ ਆ ਯੂਜੂਅਲੀ 20% ਜਿਹੜਾ ਹੈ ਉਹ ਆਲਮੋਸਟ ਜਿਹੜਾ ਹੈ ਸਪੌਟ ਰੇਟ ਦੇ ਉੱਤੇ ਹੁੰਦਾ। ਦੂਜੀ ਚੀਜ਼ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਅਸੀਂ ਰਿਜੈਕਸ਼ਨ ਜਿਹੜਾ ਹੁੰਦਾ, ਅੱਜ ਜਿਹੜਾ ਰਿਜੈਕਸ਼ਨ ਆ ਅੱਜ ਦਾ ਉਹ 13.75 ਆ। ਜਦੋਂ ਪੀਕ ਆਇਆ ਸੀ ਪਿਛਲਾ ਜੂਨ ਜੁਲਾਈ ਦਾ, ਤੇ ਉਹਦੇ ਜਿਹੜਾ ਰਿਜੈਕਸ਼ਨ ਸੀਗਾ ਉਹ ਆਲਮੋਸਟ 25% ਤੱਕ ਗਿਆ ਸੀ। ਰਿਜੈਕਸ਼ਨ ਜਿਹੜੀ ਇਹ ਟਰਮੀਨੋਲੋਜੀ ਇਹ ਹੁੰਦੀ ਹੈ, ਜੇ 5 ਤੋਂ 6% ਰਿਜੈਕਸ਼ਨ ਆ, ਇਹਦਾ ਮਕਸਦ ਹੈ ਕਿ ਸਟੇਬਲ ਚੱਲਦਾ ਹੈ। ਜੇ ਕੋਈ ਵੀ ਚੀਜ਼ 10 ਦੇ ਉੱਤੇ ਆ, ਈਵਨ 7 ਦੇ ਉੱਤੇ ਆ, ਤੇ ਉਹ ਕਹਿੰਦੇ ਜੀ ਮਾਰਕੀਟ ਜਿਹੜੀ ਆ ਉਹ ਗਰੋਥ ਮਾਰਕੀਟ 'ਚ ਹੈਗੀ। ਹੁਣ ਇਸ ਵੇਲੇ 13.75 ਆ, ਤੇ ਰਿਜੈਕਸ਼ਨ ਜਿਹੜੀ ਆ ਉਹ ਡੈਫੀਨਿਟਲੀ ਬਹੁਤ ਜ਼ਿਆਦਾ ਡੋਮੀਨੇਟ ਕਰਦੀ ਹੈ ਮਾਰਕੀਟ ਨੂੰ। ਹੁਣ ਇਸ ਵੇਲੇ ਜਿਹੜੇ ਲੋਕ ਨੇ ਜਿਹੜੇ ਸਪੌਟ ਰੇਟ ਤੇ ਡਿਪੈਂਡ ਕਰਦੇ ਨੇ, ਡੈਫੀਨਿਟਲੀ ਉਹਨਾਂ ਵਾਸਤੇ ਥੋੜਾ ਜਿਹਾ ਚੈਲੰਜ ਹੈ ਐਜ਼ ਕੰਪੇਅਰ ਟੂ 3 ਮਹੀਨੇ 4 ਮਹੀਨੇ ਪਹਿਲੇ ਦਾ। ਪਰ ਉਹਨਾਂ ਵਾਸਤੇ ਜਿਹੜੀ ਇਹ ਓਪਰਚੁਨਿਟੀ ਵੀ ਆ ਕਿ ਜਦੋਂ ਇਹ ਲੇਬਰ ਵੀਕਐਂਡ ਦੇ ਬਾਅਦ ਕੰਮ ਅਪ ਹੁੰਦਾ, ਜਿਹੜਾ ਆਲਰੇਡੀ ਥੋੜਾ ਜਿਹਾ ਅਪ ਹੋਣਾ ਸ਼ੁਰੂ ਹੋ ਗਿਆ ਬਿਕਾਜ਼ ਆਫ ਦਾ DOT ਜਿਹੜੀ ਲੱਗੀ ਆ, ਤੇ ਉਹਨਾਂ ਨੂੰ ਬੈਨੀਫਿਟ ਹੋ ਰਿਹਾ। ਤੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਮਾਰਕੀਟ ਰੇਟ ਆ ਇਸ ਵੇਲੇ ਉਹ ਲਾਸਟ ਈਅਰ ਤੋਂ ਬਹੁਤ ਵਧੀਆ, ਪਰ ਜੇ ਉਹਨੂੰ ਕੰਪੇਅਰ ਕੀਤਾ ਜਾਏ ਕੰਟਰੈਕਟ ਤੇ ਕੰਟਰੈਕਟ ਸਟਰੋਂਗ ਹੋ ਰਿਹਾ, ਤੇ ਜਿਹੜਾ ਸਪੌਟ ਰੇਟ ਆ ਉਹ ਥੋੜਾ ਜਿਹਾ ਘੱਟ ਹੋ ਗਿਆ। ਪਰ ਇਹ ਜਿਹੜਾ ਘੱਟ ਹੋਇਆ ਇਹ ਆਲਰੇਡੀ ਉੱਤੇ ਜਾਣਾ ਸ਼ੁਰੂ ਹੋ ਗਿਆ, ਤੇ ਲੇਬਰ ਵੀਕਐਂਡ ਦੇ ਬਾਅਦ ਇਹਨੇ ਫਿਰ ਬਹੁਤ ਜ਼ਿਆਦਾ ਅਪਟੇਕ ਲੈਣਾ ਬਿਕਾਜ਼ ਆਫ ਦਾ ਸੀਜ਼ਨੈਲਿਟੀ। ਜੀ ਬਿਲਕੁਲ ਜੀ। ਔਰ ਸੈਯਦ ਭਾਜੀ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਕਿਹੜੇ ਇਕਵਿਪਮੈਂਟ ਤੁਹਾਡੇ ਕੋਲ ਅਵੇਲੇਬਲ ਨੇ ਮਾਰਕੀਟ 'ਚ? ਜਦੋਂ ਮੰਨ ਲਿਆ ਸ਼ਾਰਟੇਜ ਚੱਲ ਰਹੀ ਹੈ ਤੇ ਕਾਫੀ ਜਿਹੜੇ ਟਰੱਕ ਵਾਲੇ ਵੀਰ ਨੇ 505 ਹਾਰਸ ਪਾਵਰ ਦੇ ਟਰੱਕ ਲੱਭ ਰਹੇ ਨੇ, ਕੀ ਤੁਹਾਡੇ ਕੋਲ ਅਵੇਲੇਬਲ ਹੈ ਇਹ ਇਕਵਿਪਮੈਂਟ? ਜੀ ਸਾਡੇ ਕੋਲ ਸਭ ਤੋਂ ਵੱਡੀ ਵੈਰਾਈਟੀ ਆ 505 ਦੀ ਇਸ ਵੇਲੇ ਪੂਰੇ ਕੈਲੀਫੋਰਨੀਆ, ਭਾਵੇਂ ਤੁਸੀਂ ਪੂਰਾ US ਚੈੱਕ ਕਰ ਲਓ। ਉਹਦੀ ਰੀਜ਼ਨ ਇਹ ਆ ਕਿ ਜਿਹੜੇ 505 ਦੇ ਟਰੱਕ ਨੇ
ਉਹ ਮੋਸਟਲੀ ਜਿਹੜੇ ਫਲੀਟ ਲੈਂਦੇ ਨੇ ਉਹ ਫੁੱਲੀ ਲੋਡਡ ਲੈਂਦੇ ਨੇ, ਉਹ ਬੇਸਿਕ ਨਹੀਂ ਹੁੰਦੇ। ਬੇਸਿਕ ਦਾ ਮਕਸਦ ਹੈ ਕਿ ਉਹਨਾਂ ਦੇ ਬੰਪਰ ਜਿਹੜੇ ਪੇਂਟਡ ਹੁੰਦੇ, ਉਹਨਾਂ ਦੇ ਜਿਹੜੇ ਸਕਰਟ ਪੇਂਟਡ ਹੁੰਦੇ, ਅੰਦਰ ਜਿਹੜਾ ਹੈ ਲੈਦਰ ਲੱਗਾ ਹੁੰਦਾ, ਅੰਦਰ ਜਿਹੜਾ ਹੈ 4x4 ਲੱਗਾ ਹੁੰਦਾ, ਅੰਦਰ ਜਿਹੜਾ ਹੈ 에ਅਰ ਡੰਪ ਲੱਗਾ ਹੁੰਦਾ, ਅੰਦਰ ਫਿਫਥ ਵੀਲ ਸਲਾਈਡਿੰਗ ਲੱਗਾ ਹੁੰਦਾ, ਅੰਦਰ ਜਿਹੜਾ ਹੈ ਬਰਾਊਨ ਲੈਦਰ ਲੱਗਾ ਹੁੰਦਾ ਅੰਦਰ। ਮਤਲਬ ਹੁਣ ਤੇ ਸਾਡੇ ਕੋਲ ਇਦਾਂ ਵੀ ਟਰੱਕ ਆ ਗਏ ਨੇ 505 ਵਾਲੇ, ਮੇਰੇ ਖਿਆਲ 3 ਜਾਂ 4 ਹੈਗੇ, ਜਿਨ੍ਹਾਂ ਵਿੱਚ ਡਰਾਈਵਰ ਲਾਉਂਜ ਪੈਕੇਜ ਲੱਗਾ। ਡਰਾਈਵਰ ਲਾਉਂਜ ਪੈਕੇਜ ਦਾ ਮਤਲਬ ਆ ਅੰਦਰ ਤੁਸੀਂ ਸੋਫੇ ਲੱਗੇ, ਸੀਟਾਂ ਲੱਗੀਆਂ, ਅੰਦਰ ਜਿਹੜਾ ਮੇਜ਼ ਲੱਗਾ, ਤੁਸੀਂ ਕੱਪ ਹੋਲਡਰ ਲੱਗਾ, ਲਾਈਟਾਂ ਲੱਗੀਆਂ, 1500 ਵਾਟ ਦਾ ਇਨਵਰਟਰ ਲੱਗਾ, ਨਾਲ ਜਿਹੜਾ ਮਰਫੀ ਬੈੱਡ ਲੱਗਾ। ਮਰਫੀ ਬੈੱਡ ਜਿਹੜਾ ਕੋਲੈਪਸੇਬਲ ਹੁੰਦਾ, ਤੁਸੀਂ ਉਹਦੇ ਸੀਟਾਂ ਬੰਦ ਕਰੋ, ਮੇਜ਼ ਉਹਦਾ ਡਾਊਨ ਕਰੋ ਤੇ ਉੱਤੇ ਮਰਫੀ ਬੈੱਡ ਰੱਖ ਲਓ। ਮਤਲਬ ਇਦਾਂ ਹੈਗਾ ਜੇ ਡਰਾਈਵਰ ਨੇ ਅੰਦਰ ਆਪਣਾ ਡਾਊਨ ਟਾਈਮ ਜਿਹੜਾ 34 ਘੰਟੇ ਕੱਢਣਾ, ਉਹ ਡੈਫੀਨਿਟਲੀ ਰਿਲੈਕਸ ਹੋ ਕੇ ਉਹਦੇ ਚ ਬਿਲਕੁਲ ਇੱਕ ਤਰ੍ਹਾਂ ਦਾ ਹੋਟਲ ਦੇ ਮਾਹੌਲ ਵਿੱਚ ਪੂਰੇ ਟਾਈਮ ਕੱਢ ਸਕਦਾ। ਹੁਣ ਆਪਣੇ ਕੋਲ ਸਾਰੇ ਉਦਾਂ ਦੇ ਟਰੱਕ ਅਵੇਲੇਬਲ ਨੇ। ਕਈ ਟਰੱਕ ਜਿਹੜੇ ਆਪਣੇ ਏਪੀ ਵਾਲੇ ਨੇ, ਪਾਰਕ ਸਮਾਰਟ ਵਾਲੇ ਵੀ ਹੈਗੇ ਆਪਣੇ ਕੋਲ, ਜਿਹੜੇ ਥਰਮੋਕਿੰਗ ਵਾਲੇ ਏਪੀ ਵਾਲੇ ਉਹ ਵੀ ਹੈਗੇ। ਇਹ 505 ਜਿਹੜੀ ਸਾਡੇ ਕੋਲ ਸਾਰੇ ਇਸ ਵੇਲੇ ਫ੍ਰੀ ਲਾਈਨਰ 505 ਨੇ, ਜਿਹਦੇ ਚ ਵਿੰਡ ਆਪਣਾ ਪੈਸੇਂਜਰ ਸਾਈਡ ਡੋਰ ਦੇ ਉੱਤੇ 505 ਦਾ ਸਟicker ਲੱਗਾ। ਇਹ ਉਹ ਨਹੀਂ ਹੈਗੇ 505 ਜਿਹੜੇ 400 ਵਾਲੇ 505 ਹੈਗੇ। ਇਹ ਰੀਅਲ ਓਰੀਜਨਲ 2.85 ਰੇਸ਼ੋ ਮਿਨੀਮਮ ਤੋਂ ਲੈ ਕੇ ਸਟਾਰਟ ਹੁੰਦੇ ਨੇ। EW4 ਵਾਰੰਟੀਆਂ ਲੱਗੀਆਂ। EW4 ਵਾਰੰਟੀ ਦਾ ਦੱਸਦਾ, ਕਈ ਟਰੱਕਾਂ 'ਚ ਲੋਕੀ ਕਹਿੰਦੇ EW4 ਵਾਰੰਟੀ ਦਾ ਕੀ ਬੈਨੀਫਿਟ ਹੈ। ਹੁਣ EW4 ਵਾਰੰਟੀ ਜਿਹੜੀ ਐਕਸਟੈਂਡੇਬਲ ਆ, ਜੇ ਕਿਸੇ ਟਰੱਕ 'ਚ ਇੱਕ ਦਿਨ ਦੀ ਵੀ ਵਾਰੰਟੀ ਰਹਿੰਦੀ ਹੋਏ, ਤੁਸੀਂ ਉਹਨੂੰ ਐਕਸਟੈਂਡ ਕਰਾ ਸਕਦੇ ਹੋ ਅਪ ਟੂ 750,000। ਕਹਿਣ ਦਾ ਮਕਸਦ ਹੈ ਹੁਣ ਸਾਡੇ ਕੋਲ ਆਲਮੋਸਟ 6 ਲੱਖ ਵਾਲਾ ਟਰੱਕ ਖੜਾ, ਉਹਦੇ 'ਚ 3 ਮਹੀਨੇ ਦੀ ਵਾਰੰਟੀ ਹੈ EW4 ਦੀ। ਪਰ ਤੁਸੀਂ ਉਹਨੂੰ ਜੇ ਅੱਜ ਵੀ ਫ੍ਰੀ ਲਾਈਨਰ ਜਾਓ ਤਾਂ ਉਹਨੂੰ ਕਹੋ ਯਾਰ ਇਹਨੂੰ ਐਕਸਟੈਂਡ ਕਰਕੇ 7.5 ਲੱਖ ਤੱਕ ਕਰ ਦਿਓ। EW4 ਵਾਰੰਟੀ ਜਿਹੜੀ ਟਾਪ ਵਾਰੰਟੀ ਹੁੰਦੀ, ਜਿਹਦੇ 'ਚ ਡੈਫ ਵੀ ਕਵਰ ਹੁੰਦਾ, ਪੂਰਾ ਟਰਾਂਸਮਿਸ਼ਨ ਵੀ ਕਵਰ ਹੁੰਦਾ, ਸੌਰੀ ਡੈਫ ਕਵਰ ਹੁੰਦਾ, ਨਾਲ ਜਿਹੜਾ ਉਹਦਾ ਇੰਜਨ ਕਵਰ ਹੁੰਦਾ। ਟਰਾਂਸਮਿਸ਼ਨ ਜਿਹੜਾ ਹੈ ਉਹ 7.5 ਲੱਖ ਦਾ 7.5 ਲੱਖ ਦਾ ਜਿਹੜਾ ਉਹ ਓਰੀਜਨਲ 5 ਸਾਲ ਦਾ ਕਵਰ ਹੁੰਦਾ ਹੈ ਫੈਕਟਰੀ ਵੱਲੋਂ। ਉਹਦੇ ਬਾਅਦ ਆਪਣੇ ਕੋਲ ਕੈਨਵਰਸ ਵੀ ਹੈਗੇ, ਪੀਟਰਬਿਲਟ ਵੀ ਹੈਗੇ। ਉਹਦੇ ਬਾਅਦ ਆਪਣੇ ਕੋਲ 500 ਹਾਰਸ ਪਾਵਰ ਮੋਟਰ ਵਾਲੇ ਕਮਿੰਸ ਵਾਲੇ ਕੈਨਵਰਸ ਵੀ ਖੜੇ ਨੇ ਇਨ ਸਟਾਕ ਵਿਦ APU USA ਟਰੱਕ ਸੇਲ। ਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੇ ਸੈਯਦ ਭਾਜੀ ਤੁਸੀਂ ਦੱਸ ਦਿੱਤੀਆਂ। ਬਾਕੀ ਜਿਹੜੇ ਸਾਡੇ ਟਰੱਕ ਵਾਲੇ ਵੀਰ ਨੇ, ਖਾਸ ਕਰਕੇ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ, ਜਿਹੜੇ ਪੁਲਿਸ ਵਾਲੇ ਰੋਡਸ ਦੇ ਉੱਪਰ ਖੜੇ ਹੈਗੇ ਨੇ, ਚੈਕਿੰਗ ਕਰ ਰਹੇ ਨੇ, ਕੀ ਇਹਨਾਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਆਰਾਮਦਾਇਕ ਕੋਈ ਖਬਰ ਨਿਕਲਦੀ ਜਾਪਦੀ ਹੈ ਜਿਸ ਤਰੀਕੇ ਦੀ ਸਖਤਾਈ ਰੋਡਸ ਦੇ ਉੱਪਰ ਹੈਗੀ ਹੈ ਜਾਂ ਬਰਕਰਾਰ ਰਹੇਗੀ? ਦੇਖੋ, ਉਹਨਾਂ ਵਾਸਤੇ ਇੱਕ ਇਹ ਆਪਾਂ ਨਾ ਇੰਗਲਿਸ਼ ਵਿੱਚ ਵਰਡ ਯੂਜ਼ ਕਰਦੇ ਹਾਂ, ਸਾਮਨ ਸੀਜ਼ਨ। ਸਾਮਨ ਸੀਜ਼ਨ ਦਾ ਹੁੰਦਾ ਹੈ ਜਦੋਂ ਮੱਛੀ ਆਉਂਦੀ ਨਾ, ਸਾਮਨ ਸੀਜ਼ਨ ਚ ਵਾਪਸੀ, ਉਹ ਪਾਣੀ ਦੇ ਅਗੇਂਸਟ ਚੱਲਦੀ ਹੈ। ਤੇ ਜਿੰਨੇ ਵੀ ਬੇਅਰ ਹੁੰਦੇ, ਜਿਹਨੂੰ ਆਪਾਂ ਭਾਲੂ ਕਹਿੰਦੇ, ਉਹਨਾਂ ਵਾਸਤੇ ਬਹੁਤ ਈਜ਼ੀ ਹੁੰਦਾ ਹੈ ਕਿ ਉਹ ਸਾਰਾ ਕੈਚ ਕਰ ਲੈਂਦੇ ਨੇ, ਸ਼ਿਕਾਰ ਕਰ ਲੈਂਦੇ ਨੇ। ਤੇ ਵਿੰਟਰ ਤੋਂ ਪਹਿਲਾਂ ਜਿਹੜਾ ਆਪਣੇ ਆਪ ਨੂੰ ਮਤਲਬ ਇਹ ਉਹਨਾਂ ਦੀ ਬੈਸਟ ਸਟ੍ਰੈਟਜੀ ਹੁੰਦੀ ਹੈ। ਜੇ ਹੁਣ ਤੁਸੀਂ ਦੇਖੋ ਕਿ ਬੈਸਟ ਸਟ੍ਰੈਟਜੀ ਹੈਗੀ, ਹੁਣ ਫਲੀਟ ਵਾਲੇ ਆਏ ਸੀ ਸਾਡੇ ਕੋਲ, ਟਰੱਕ ਲੈ ਕੇ ਗਏ, 60 ਟਰੱਕ ਨੇ ਭਾਜੀ ਕੋਲ ਹੁਣ, ਤੇ ਉਹ ਕਹਿੰਦੇ ਯਾਰ 3 ਵੀਕ ਦੇ ਅੰਦਰ ਮੈਨੂੰ 2 ਵਾਰੀ ਜਾਣਾ ਪਿਆ ਟਰੱਕ ਨੂੰ ਚੱਕਣ ਵਾਸਤੇ। ਇੱਕ ਵਾਰੀ ਤੇ ਬੰਦਾ ਵੀ ਠੀਕ ਸੀਗਾ, ਸਭ ਕੁਝ ਠੀਕ ਸੀਗਾ, ਪਰ ਉਹ ਜਦੋਂ ਉਹਨਾਂ ਨੇ ਟਰੱਕ ਖਿਲਾਰ ਕੇ ਉਹਨਾਂ ਨੇ ਜਦੋਂ ਉਹਦਾ ਪੁੱਛਗਿੱਛ ਕੀਤੀ ਤਾਂ ਉਹਦੀ ਇੰਗਲਿਸ਼ ਜਿਹੜੀ ਉਹ ਫਸ ਗਈ ਥੋੜੀ ਜਿਹੀ। ਉਹਦੀ ਇੰਗਲਿਸ਼ ਫਸੀ ਤੇ ਉਹਨਾਂ ਨੇ ਰਾਈਟ ਅਵੇ ਜਿਹੜਾ ਉਹਨੂੰ ਉਹਦਾ ਆਊਟ ਆਫ ਸਰਵਿਸ ਕਰ ਦਿੱਤਾ। ਤੇ ਦੂਜੀ ਵਾਰੀ ਜਿਹੜਾ ਇਨਸੀਡੈਂਟ ਹੈਗਾ ਉਹ ਵੀ ਕੋਈ ਇਦਾਂ ਦਾ ਸੀਗਾ, ਮਤਲਬ ਤੁਸੀਂ ਅਵਾਇਡ ਕਰ ਸਕਦੇ ਸੀ, ਪਰ ਡਰਾਈਵਰ ਦੀ ਥੋੜੀ ਜਿਹੀ ਆਪਣਾ ਨੈਗਲੀਜੈਂਸ ਵਾਸਤੇ ਆਊਟ ਆਫ ਸਰਵਿਸ ਹੋ ਗਈ। ਤੇ ਲੋਡ ਲੱਗਾ ਸੀ ਤੇ ਟਰੱਕ ਉਹਨਾਂ ਨੇ ਟੋ ਕਰਕੇ ਜਿਹੜਾ ਇਹ ਵੀ ਨਹੀਂ ਦੱਸਦੇ ਕਿ ਟਰੱਕ ਟੋ ਹੋ ਕੇ ਕਿੱਧਰ ਜਾ ਰਿਹਾ ਹੈ। ELD ਡਿਵਾਈਸ ਨੂੰ ਡਿਸਕਨੈਕਟ ਕਰ ਦਿੱਤਾ, ਟਰੈਕਰ ਖਤਮ ਹੋ ਗਿਆ। ਫਿਰ ਉਹ ਡਰਾਈਵਰ, ਇੱਕ ਹੋਰ ਡਰਾਈਵਰ ਉਸੇ ਲਾਈਨ ਤੇ ਸੀਗਾ, ਉਹਨੇ ਜਾ ਕੇ ਫਾਲੋ ਕੀਤਾ ਤੇ ਲੌਂਗ ਸਟੋਰੀ ਸ਼ਾਰਟ ਬਚਤ ਹੋ ਗਈ। ਪਰ ਔਨ ਦਾ ਸੇਮ ਟਾਈਮ ਤੁਹਾਨੂੰ ਪਤਾ ਜਦੋਂ ਟੋ ਟਰੱਕ ਕੰਪਨੀ ਲੈ ਕੇ ਜਾਂਦੀ ਹੈ, ਉਹ ਕੋਸ਼ਿਸ਼ ਕਰਦੀ ਹੈ ਟੋ ਟਰੱਕ ਵਾਲੀ ਕਿ ਜਦੋਂ ਉਹ ਟਰੱਕ ਨੂੰ ਨਾ ਦੱਸਣ ਕਿ ਇਹ ਮਿਲ ਗਿਆ, ਕਿਉਂਕਿ ਐਵਰੀ ਡੇ ਉਹ ਤੁਹਾਨੂੰ $90, $100, $150 ਡਿਪੈਂਡਿੰਗ ਔਨ ਦ ਸਿਚੁਏਸ਼ਨ ਉਹ ਤੁਹਾਨੂੰ ਐਕਸਟਰਾ ਚਾਰਜ ਕਰ ਰਹੇ ਹੁੰਦੇ। ਸੇਮ ਸਿਚੁਏਸ਼ਨ ਸਾਡੇ ਨਾਲ ਹੋਈ ਸੀ ਜਦੋਂ ਚੋਰੀ ਹੋਏ ਸੀ ਟਰੱਕ। 20 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਟਰੱਕ ਤੁਹਾਡਾ ਮਿਲ ਗਿਆ, ਕਿਉਂਕਿ 20 ਦਿਨਾਂ ਦੇ ਉਹਨਾਂ ਨੇ ਪੈਸੇ ਬਣਾ ਲਏ। ਠੀਕ ਹੈ ਜੀ, ਇਦਾਂ ਦੀ ਚੀਜ਼ਾਂ ਅਵਾਇਡ ਕਰਨ ਵਾਸਤੇ ਸਭ ਤੋਂ ਪਹਿਲਾਂ ਕਿ ਤੁਸੀਂ ਬਾਏ ਦਾ ਰੂਲ ਚਲੋ। ਤੇ ਜੇ ਡਰਾਈਵਰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਥੋੜੀ ਇੰਗਲਿਸ਼ ਘੱਟ ਆ, ਤੇ ਉਹਨਾਂ ਨੂੰ ਕੋਸ਼ਿਸ਼ ਕਰੋ ਪੂਰੀ ਟ੍ਰੇਨਿੰਗ ਦਿਓ। ਅੱਜ ਕੱਲ ਜਿਹੜੀ ਆਪਣੇ ਕਮਿਊਨਿਟੀ ਦੇ ਬਹੁਤ ਸਾਰੇ ਆਨਲਾਈਨ ਸਿਖਾਉਣ ਵਾਲੇ ਹੈਗੇ, ਜਿਹੜੇ ਆਨਲਾਈਨ ਸਿਖਾਉਂਦੇ ਨੇ। ਜੇ ਤੁਸੀਂ ਫ੍ਰੇਜ਼ਨੋ ਜਾਂ ਕੈਲੀਫੋਰਨੀਆ ਜਾਂ ਸੈਕਰਾਮੈਂਟੋ ਏਰੀਆ 'ਚ ਹੈਗੇ, ਬਹੁਤ ਸਾਰੇ ਇਦਾਂ ਦੇ ਹੈਗੇ ਜਿਹੜੇ ਤੁਹਾਡੀ ਫੈਸਿਲਿਟੀ ਤੇ ਆ ਕੇ ਤੁਹਾਨੂੰ 1-2 ਦਿਨ ਦਾ, ਵੀਕ ਦਾ, 2 ਵੀਕ ਦਾ ਕੋਰਸ ਦੇ ਕੇ ਜਾਂਦੇ ਨੇ, ਜਿਹਦੇ ਨਾਲ ਤੁਹਾਡੀ ਜਿਹੜੀ ਐਵਰੇਜ ਕਮਿਊਨੀਕੇਸ਼ਨ ਆ, ਜਿਹਦੇ 'ਚ ਬਹੁਤ ਸਾਰੇ ਛੋਟੇ-ਛੋਟੇ ਕੁਐਸਚਨ ਨੇ ਕਿ ਵੇਰ ਯੂ ਕਮਿੰਗ ਫਰਮ, ਵੇਰ ਯੂ ਗੋਇੰਗ, ਵਾਟ ਆਰ ਯੂ ਹੌਲਿੰਗ ਟੂਡੇ,
ਇਦਾਂ ਦੀ ਕੁਐਸਚਨ ਜਿਹੜੀ ਨੇ ਸਾਰੇ ਦੇ ਸਾਰੇ ਉਹ ਬਾਰ-ਬਾਰ ਰਿਪੀਟ ਕਰਕੇ ਉਹਨਾਂ ਨੂੰ ਸੋਲਿਡ ਕਰੀ ਜਾਂਦਾ। ਹੁਣ ਦੇਖੋ ਇੰਗਲਿਸ਼ ਤਾਂ ਆਪਾਂ ਵੀ ਬੋਲਦੇ ਹਾਂ, ਪਰ ਕਈ ਵਾਰੀ ਜਦੋਂ ਆਫੀਸਰ ਆਉਂਦਾ ਉਹਨੇ ਵਰਦੀ ਪਾਈ ਹੁੰਦੀ ਹੈ, ਇੱਕ ਸਿਚੁਏਸ਼ਨ ਜੀ ਬਣੀ ਹੁੰਦੀ ਹੈ ਨਾ, ਉਸ ਵੇਲੇ ਸਾਡੀ ਇੰਗਲਿਸ਼ ਵੀ ਫਸ ਜਾਂਦੀ ਹੈ। ਜੇ ਉਹਨੂੰ ਬਾਰ-ਬਾਰ ਰਿਪੀਟ ਕਰ ਲਓ ਤੇ ਡੈਫੀਨੇਟਲੀ ਉਹ ਈਜ਼ੀ ਹੋ ਜਾਂਦਾ। ਇਹ ਚੀਜ਼ਾਂ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਰੈਡੀ ਕਰਨਾ ਚਾਹੀਦਾ ਤੇ ਡੈਫੀਨੇਟਲੀ ਇਹ ਕੰਮ ਜਿਹੜਾ ਹੈ ਇਹ ਲੌਂਗ ਟਰਮ ਕੰਮ ਆ, ਇਹ ਸ਼ਾਰਟ ਟਰਮ ਕੰਮ ਨਹੀਂ ਹੈਗਾ। ਜਿਵੇਂ ਡਾਕਟਰ ਦਾ ਕੰਮ ਆ, ਜਿਵੇਂ ਇੰਜੀਨੀਅਰ ਦਾ ਕੰਮ ਆ, ਉਦਾਂ ਹੀ ਟਰੱਕਿੰਗ ਦਾ ਕੰਮ ਆ। ਪਰ ਟਰੱਕਿੰਗ ਲੌਂਗ ਟਰਮ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਆ। ਜੇ ਤੁਸੀਂ ਇਹ ਸਮਝੋਗੇ ਕਿ ਸ਼ਾਰਟਕਟ ਕਰਕੇ ਜੇ ਲਾਇਸੈਂਸ ਲੈ ਕੇ ਕੰਮ ਹੋ ਜਾਏ, ਉਹਦੇ 'ਚ ਕੰਮ ਨਹੀਂ ਹੋਣਾ, ਤੁਹਾਨੂੰ ਅਪਗ੍ਰੇਡ ਕਰਨਾ ਪੈਣਾ। ਜੀ ਬਿਲਕੁਲ ਜੀ, ਅਪਗ੍ਰੇਡ ਤਾਂ ਕਰਨਾ ਹੀ ਪੈਣਾ ਤੇ ਨਾਲ ਦੀ ਨਾਲ ਜਿਹੜੀ ਕੰਟਰੀ ਦੇ ਵਿੱਚ ਆਏ ਆ ਪੁਰਾਣੀਆਂ ਆਦਤਾਂ ਛੱਡ ਕੇ ਸਾਨੂੰ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨੇ ਪੈਣੇ ਆ, ਤਾਂ ਹੀ ਸਾਡੀ ਬਚਤ ਹੋਣੀ ਹੈ, ਤਾਂ ਹੀ ਸਾਡਾ ਬਚਾਅ ਹੋਣਾ ਹੈ। ਸਈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਤੇ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਜਿੱਥੇ ਸਈਦ ਭਾਜੀ ਸ਼ਾਨਦਾਰ ਟਰੱਕ ਵੇਚਦੇ ਨੇ ਉੱਥੇ ਡੈਫ ਕਲੀਨਿੰਗ ਦਾ ਪ੍ਰੋਸੈਸ ਵੀ ਵਧੀਆ ਤਰੀਕੇ ਦੇ ਨਾਲ ਕਰਦੇ ਨੇ। ਜੇਕਰ ਤਾਂ ਤੁਸੀਂ ਟਰੱਕ ਖਰੀਦਣੇ ਆ ਤੇ ਇਨਵੈਂਟਰੀ ਚੈੱਕ ਕਰ ਸਕਦੇ usatrucksales.com ਦੇ ਉੱਪਰ ਜਾ ਕੇ। ਤੇ ਜੇਕਰ ਭਾਈ ਸਾਹਿਬ ਕਿਸੇ ਨੇ ਡੈਫ ਕਲੀਨ ਕਰਾਉਣਾ ਹੈ ਟਰੱਕਾਂ ਦਾ ਤਾਂ ਟੀਵੀ ਸਕਰੀਨ ਤੇ ਨੰਬਰ ਦਿੱਤਾ, ਤੁਸੀਂ ਡਾਇਰੈਕਟ ਰਾਬਤਾ ਜਿਹੜਾ ਹੈ ਸਈਦ ਭਾਈ ਦੇ ਨਾਲ ਕਰ ਸਕਦੇ ਹੋ। ਸਈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ ਜੀ।